सलाम नमस्ते सत श्री अकाल। दोस्तों की हाल है? ठीक हो? सोने हो, बसते रहो, खुश रहो, शादाबाद रहो। अज पाकिस्तानियों ने ख़ास तौर पर लाहौरियां ने दिल खुश कर दिता। चलिए फिर थोड़ी गेड़ी भी लाइए तो नाल गप लाइए। अज ताकतवरां ने आइन ते कानून नूं एक पासे रख के ते अपनी लाठी गोली दे जोर ते चढ़ाई कर दी ज़मान पार ते अवाम पाकिस्तान दी कट्ठी हुई ते उन्होंने जुल्म दा मूँह फेर दिता। माशाअल्लाह, रब इन्हां नूं सलामत रखे। वेखो, पाकिस्तान दे विच इस वेले सब तो पॉपुलर लीडर जिहड़ा इमरान खान है, और जिहड़ा सब तो बड़ा आदमी है। ਵੱਡੇ आदमी की इलामत की हुंदी है? ਵੱਡੇ आदमी की इलामत ਉਹਦਾ दुख ਹੁੰਦਾ। जिड्डा ਵੱਡਾ दुख किसी का ਓਡਾ ਵੱਡਾ ਉਹ ਬੰਦਾ, ਤੇ ਜਿਤਨਾ ਕਿਸੇ ਦਾ ਨਿੱਕਾ ਦੁੱਖ, ਮਤਲਬ ਜਿਹਨੂੰ ਮੇਰਾ ਹੀ ਦੁੱਖ ਹੈ, ਮੈਂ ਆ ਮੈਨੂੰ ਮੇਰਾ ਹੀ ਦੁੱਖ ਹੈ, ਮੈਨੂੰ ਆਪਣੇ ਦੁਆਲੇ ਕਿਸੇ ਦਾ ਦੁੱਖ ਨਹੀਂ, ਤੇ ਮੈਂ ਛੋਟਾ ਤਰੀਨ ਆਦਮੀ ਹਾਂ। ਹੈ ਜੀ। ਤੇ ਇੰਝ ਹੀ ਜਿਵੇਂ ਘਰ ਦੇ ਵਿੱਚ ਇੱਕ ਸਰਬਰਾਹ ਹੁੰਦਾ ਹੈ, ਉਹਨੂੰ ਆਪਣੇ ਬੀਵੀ ਬੱਚਿਆਂ ਦਾ ਦੁੱਖ ਹੁੰਦਾ ਹੈ ਜੀ। ਇੰਝ ਹੀ ਜੇ ਕੋਈ ਬਾਹਰ ਦਾ ਸਦਰ ਹੈ ਤੇ ਉਹਨੂੰ ਆਪਣੇ ਸਾਰੇ ਜਿਨ੍ਹਾਂ ਦਾ ਉਹ ਰਿਪਰੈਜ਼ੈਂਟੇਟਿਵ ਹੁੰਦਾ ਹੈ, ਉਹ ਸਾਰੇ ਵਕੀਲਾਂ ਦਾ ਉਹਨੂੰ ਦੁੱਖ ਹੁੰਦਾ ਹੈ। ਤੇ ਜੇ ਕੋਈ ਜ਼ਿਲ੍ਹੇ ਦਾ ਕੋਈ ਵਡਕਾ ਹੈ, ਕੋਈ DC ਹੈ ਜਾਂ ਕਮਿਸ਼ਨਰ ਹੈ, ਉਹਨੂੰ ਅਗਰਚੇ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਉਹਨੂੰ ਕਿਸੇ ਦਾ ਵੀ ਦੁੱਖ ਨਹੀਂ ਹੁੰਦਾ, ਖੈਰ ਹੋਵੇ, ਉਹ ਆਪ ਕਿਸੇ ਨਾ ਕਿਸੇ ਦੇ ਗੋਡੀ ਲੱਗ ਕੇ ਤੇ ਉੱਥੇ ਉਹਨੇ ਪੋਸਟਿੰਗ ਲਈ ਹੁੰਦੀ ਹੈ ਪੈਸਾ ਹਰਾਮ ਇਕੱਠਾ ਕਰਨ ਵਾਸਤੇ। ਤੇ ਲੇਕਿਨ ਪ੍ਰੈਕਟੀਕਲੀ ਹੋਣਾ ਇਹ ਚਾਹੀਦਾ ਸੀ ਕਿ ਉਹ ਪੂਰੇ ਜ਼ਿਲ੍ਹੇ ਦਾ ਉਹ ਵਡਕਾ ਬਣਦਾ ਤੇ ਉਹਦਾ ਉਹ ਪੂਰੇ ਜ਼ਿਲ੍ਹੇ ਦੇ ਲੋਕਾਂ ਦਾ ਦੁੱਖ ਮਹਿਸੂਸ ਕਰਦਾ। ਇੰਝ ਹੀ ਅਗਰ ਕੋਈ ਵਜ਼ੀਰ ਆਲਾ ਜਾਂ ਗਵਰਨਰ ਹੈ ਤੇ ਉਹਦਾ ਕੰਮ ਹੈ ਕਿ ਉਹ ਸਾਰੇ ਪੰਜਾਬ ਨੇ ਉਹਨੂੰ, ਸਾਰੇ ਸਿੰਧ ਨੇ, ਸਾਰੇ ਬਲੋਚਿਸਤਾਨ ਨੇ, KPK ਨੇ, ਸਾਰਿਆਂ ਨੇ ਉਹਨੂੰ ਮਤਲਬ ਆਪਣਾ ਨੁਮਾਇੰਦਾ ਚੁਣਿਆ ਹੁੰਦਾ ਤੇ ਉਹਨੂੰ ਚਾਹੀਦਾ ਉਹ ਸਾਰਿਆਂ ਦਾ ਦੁੱਖ ਮਹਿਸੂਸ ਕਰੇ। ਇੰਝ ਵਜ਼ੀਰ ਆਜ਼ਮ ਪਾਕਿਸਤਾਨ ਹੈ ਜਾਂ ਸਦਰੇ ਪਾਕਿਸਤਾਨ ਹੈ ਤੇ ਉਹ ਵੀ ਸਾਰਿਆਂ ਦਾ ਦੁੱਖ ਮਹਿਸੂਸ ਕਰੇ। ਤੇ ਫਿਰ ਉਹ ਵੱਡੇ ਬੰਦੇ ਹੁੰਦੇ ਨੇ। ਵੱਡਾ ਬੰਦਾ ਜਿਹੜਾ ਉਹ ਵੱਡੇ ਢਿੱਡ ਜਾਂ ਵੱਡੀ ਭੁੱਖ ਨਾਲ ਨਹੀਂ ਹੁੰਦਾ, ਉਹ ਵੱਡੇ ਦਰਦ ਨਾਲ ਹੁੰਦਾ, ਦੁੱਖ ਨਾਲ ਹੁੰਦਾ। ਜਿਵੇਂ ਰੱਬ ਹੈ, ਰੱਬ ਦੀ ਇੱਕ ਸਿਫਤ ਹੈ ਅਰ ਰਊਫ। ਅੱਲਾਹ ਤਾਲਾ ਜਿਹੜਾ ਉਹ ਰਊਫ ਹੈ, ਉਹ ਦੀ ਕੰਪੈਸ਼ਨੇਟ ਹੈ। ਉਹ ਸਾਡੇ ਦੁੱਖ ਨੂੰ ਆਪ ਮਹਿਸੂਸ ਕਰ ਸਕਦਾ ਅਤੇ ਕਰਦਾ। ਉਹ ਆਪਣੀ ਸਾਰੀ ਮਖਲੂਕ ਦੇ ਦੁੱਖ ਨੂੰ ਮਹਿਸੂਸ ਕਰਦਾ। ਉਹ ਰੱਬੇ ਕਾਇਨਾਤ ਹੈ। ਅਤੇ ਇੱਕ ਹਦੀਸ ਦੇ ਵਿੱਚ ਉਹਦੇ ਅਲਫਾਜ਼ ਇੰਝ ਨੇ ਕਿ ਆਪਣੇ ਅੰਦਰ ਰੱਬ ਦੀਆਂ ਖੂਬੀਆਂ ਪੈਦਾ ਕਰੋ। ਅਤੇ ਇਹ ਜਿਹੜੀ ਕੰਪੈਸ਼ਨੇਟ ਹੋਣ ਵਾਲੀ ਖੂਬੀ ਹੈ, ਇਹ ਬੜੀ ਵੱਡੀ ਖੂਬੀ ਹੈ। ਅਤੇ ਇਮਰਾਨ ਖਾਨ ਉਹ ਬੰਦਾ ਜਿਹੜਾ ਮੈਂ ਤਾਂ ਆਪਣੀ ਹਯਾਤੀ ਦੇ ਵਿੱਚ ਵੇਖਿਆ, ਜਿਹੜਾ ਗਰੀਬ ਦਾ ਦੁੱਖ ਜਿਸ ਮਹਿਸੂਸ ਕੀਤਾ। ਵਰਨਾ ਮੇਰੀ ਜ਼ਿੰਦਗੀ ਦੇ ਵਿੱਚ ਜਿਤਨੇ ਵੀ ਮੈਂ ਹੁਕਮਰਾਨ ਵੇਖੇ ਨੇ, ਉਹਨਾਂ ਨੇ ਕਦੀ ਗਰੀਬ ਆਦਮੀ ਤੇ ਸੜਕ 'ਤੇ ਸੁੱਤੇ ਬੰਦੇ 'ਤੇ ਤੱਕ ਹੀ ਨਹੀਂ ਪਾਈ। ਉਹਨਾਂ ਦਾ ਕਦੀ ਗੁਮਾਨ ਵੀ ਨਹੀਂ ਗਿਆ ਕਿ ਵੀ ਇਹ ਵੀ ਇਨਸਾਨ ਹੈ, ਇਹ ਇਨਸਾਨ ਦਾ ਬੱਚਾ ਹੈ, ਇਹਦੇ ਵੀ ਅੱਗੋਂ ਕੋਈ ਬੱਚੇ ਹੋਣੇ ਨੇ। ਇਹ ਜਿਹੜਾ ਸੜਕ ਦੇ ਵਿੱਚ ਸੁੱਤਾ ਪਿਆ, ਸਰਦੀ ਹੈ, ਪਤਾ ਨਹੀਂ ਇਹਦੇ ਢਿੱਡ 'ਚ ਰੋਟੀ ਵੀ ਹੈ ਕਿ ਨਹੀਂ। ਸਿਰਫ ਇਮਰਾਨ ਖਾਨ ਵਾਹਿਦ ਉਹ ਬੰਦਾ ਜਿਹਦੇ ਅੰਦਰ ਇੰਨਾ ਕੰਪੈਸ਼ਨ ਰੱਬ ਨੇ ਦਿੱਤਾ ਕਿ ਉਹਨੇ ਉਹਨਾਂ ਬਾਰੇ ਸੋਚਿਆ, ਉਹਨੇ ਉਹਨਾਂ ਵਾਸਤੇ ਕੋਈ ਰੋਟੀ ਪਾਣੀ ਦਾ ਇੰਤਜ਼ਾਮ ਕੀਤਾ, ਉਹਨਾਂ ਦੇ ਸ਼ੈਲਟਰ ਦਾ ਇੰਤਜ਼ਾਮ ਕੀਤਾ। ਹਾਂਜੀ, ਜਿਹੜਾ ਗਰੀਬ ਦਾ ਨਾਂ ਲੈਂਦਾ, ਜਿਹੜਾ ਅੱਲਾ ਰਸੂਲ ਦਾ ਨਾਂ ਲੈਂਦਾ। ਇੱਥੇ ਤਾਂ ਅੱਲਾ ਰਸੂਲ ਦਾ ਨਾਂ ਲੈਣ ਵਾਲੀ ਕੋਈ ਨਹੀਂ ਸੀ। ਰੱਬ ਨੂੰ ਜਿਹੜੇ ਭੁੱਲ ਗਏ ਨੇ, ਉਹ ਇਸ ਮੁਲਕ ਦੇ ਉੱਤੇ ਉਹ ਚਿਮੜੇ ਰਹੇ ਅਤੇ ਇਸ ਮੁਲਕ ਦੀ ਉਹਨਾਂ ਰੇੜ ਮਾਰ ਦਿੱਤੀ। ਉਹਨਾਂ ਦੇ ਦੁੱਖ ਖੈਰ ਨਾਲ ਉਹ ਆਪਣਾ ਢਿੱਡ ਹੀ ਉਹਨਾਂ ਦਾ ਨਹੀਂ ਭਰਿਆ। 40 ਸਾਲ ਤੋਂ ਚਿਮੜੇ ਨੇ ਅਤੇ ਉਹ ਰੋਂਦੇ ਰਹਿੰਦੇ ਨੇ। ਜਿਹੜੇ ਪੈਦਲ ਫਿਰਦੇ ਸਨ ਅਤੇ ਅੱਜ ਉਹ ਜ਼ਿਆਦਾ ਦੇ ਮਾਲਕ ਬਣ ਗਏ ਨੇ। ਲੇਕਿਨ ਉਹਨਾਂ ਨੂੰ ਇਹ ਜਦੋਂ ਵੀ ਉਹਨਾਂ ਜੇ ਤਕਰੀਰ ਫਰਮਾਈ ਅਤੇ ਇਹੀ ਆਖਿਆ ਜੀ ਮੈਂ ਬੜਾ ਦੁਖੀ ਹਾਂ, ਮੈਂ
इस सियासत के पिछे मैं लुट गया तो मैं पता नहीं की कर छड़िया तुहाडे वास्ते। हालांकि उन्हें सानू ही लुटिया, पाकिस्तानियों ने लुटिया, तो लुट के हुण मोटे हो गए, फट गए न। जेड़े बंदे सोचते नहीं ना जी, ज़रा मेरे अजीज़ो, मेरे दोस्तों, सोचिया करो। कुरान दे विच अल्लाह ताला फरमांदा सोचो, और अल्लाह ताला सिर्फ उन्हां दी हालत बदलदा है जेड़े सोचदे न, जेड़े रब दे पैगाम नूं सुन के ते अन्ने गूंगे बोले नहीं बन जांदे। ओहदियां गल्लां नूं सुन के ते ओहदे तो कोई नसीहत हासिल करदे न। ਇਹ ਕੋਈ ਗੱਲ ਨਹੀਂ। ਮੈਂ ਕਈ ਬੰਦਿਆਂ ਦੇ ਨਾਲ ਗੱਲ ਕਰਨਾ ਨਾ ਜੀ, ਉਹਨਾਂ ਕੋਲ ਕੋਈ ਦਲੀਲ ਨਹੀਂ ਹੁੰਦੀ। ਉਹ ਆਖਦੇ ਜੀ ਅਸੀਂ ਫਲਾਣੀ ਪਾਰਟੀ ਦੇ ਨਾਲ, ਦਲੀਲ ਕੋਈ ਨਹੀਂ। ਉਹ ਜਦੋਂ ਤੁਸੀਂ ਵੇਖਦੇ ਹੋ ਪਏ ਕਿ ਇੱਕ ਬੰਦਾ ਗੁਜ਼ਸ਼ਤਾ 30 ਸਾਲ ਤੋਂ ਲੱਗਾ ਹੈ ਕਿ ਜੀ ਇਹ ਮੇਰੇ ਫਲੈਟ ਨਹੀਂ, ਈਵਨ ਫੀਲਡ ਦੇ ਫਲੈਟ ਮੇਰੇ ਨਹੀਂ, ਔਰ 30 ਸਾਲ ਤੋਂ ਉੱਥੇ ਰਹਿੰਦਾ ਵੀ ਪਿਆ। ਉਹਦੀ ਧੀ ਜਿਹੜੀ ਉਹ ਆਦੀ ਹੈ ਕਿ ਜੀ ਮੇਰੀ ਤਾਂ ਕਿਤੇ ਵੀ ਕੋਈ ਪ੍ਰਾਪਰਟੀ ਨਹੀਂ। ਫਿਰ ਉਹ ਪਤਾ ਲੱਗਦਾ ਉਹਦਾ ਭਾਈ ਉਹਨਾਂ ਆਖਦਾ ਕਿ ਅਲਹਮਦੁਲਿਲਾ ਸਾਡੀ ਭੈਣ ਹੀ ਜਿਹੜੀ ਹੈ ਉਹ ਇਹਨਾਂ ਫਲੈਟਾਂ ਦੀ ਮਾਲਕ ਹੈ ਜੀ। ਅਲਹਮਦੁਲਿਲਾ ਕਰਕੇ ਤੇ ਉਹ ਹਰ ਸ਼ਹਿਰ ਨੂੰ ਇਸਲਾਮਾਈਜ਼ ਕਰ ਦਿੰਦੇ ਨੇ, ਤੁਸੀਂ ਉਹਨਾਂ ਵਿੱਚ ਲੁੱਡੀਆਂ ਪਾਉਣ ਲੱਗ ਪੈਂਦੇ ਹੋ। ਖੁਦਾ ਦਾ ਨਾਲ ਉਹ ਚੋਰਾਂ ਤੇ ਸਾਧਾਂ ਦੇ ਵਿੱਚ ਫ਼ਰਕ ਕਰਿਆ ਕਰੋ। ਇਹ ਫ਼ਰਕ ਨਾ ਕਰੋ ਤੇ ਇਹ ਗੁਨਾਹ ਜੇ। ਆਪਣੇ ਹਮਦਰਦਾਂ ਨੂੰ ਪਹਿਚਾਣੋ, ਸੱਚ ਦਾ ਸਾਥ ਦਿਓ। ਇਹ ਸਾਰੇ ਤੁਸੀਂ ਵੇਖਦੇ ਹੋ, ਇਹ ਸਾਰਿਆਂ ਦੇ ਕੋਲ ਬੇਪਨਾਹ ਪੈਸੇ, ਬੇਪਨਾਹ ਇਹਨਾਂ ਬੰਦੇ ਮਾਰ ਬੰਦੇ ਰੱਖੇ ਨੇ। ਤੁਹਾਡੀ ਸੁਸਾਇਟੀ ਦੇ ਵਿੱਚ ਹੁਣ ਬੰਦੇ ਮਾਰ ਬੰਦੇ ਰੱਖੇ ਬਗੈਰ ਤੇ ਕਿਸੇ ਨੂੰ ਤੁਸੀਂ ਇਨਸਾਨ ਮੰਨਦੇ ਹੀ ਨਾ ਹੋਏ। ਵਾਹਿਦ ਇਮਰਾਨ ਖਾਨ ਇੱਕ ਅਜਿਹਾ ਬੰਦਾ ਜਿਹਨੇ ਬੰਦੇ ਮਾਰ ਬੰਦੇ ਨਹੀਂ ਰੱਖੇ, ਜਿਹੜਾ ਇਤਨਾ ਸ਼ਰੀਫ ਆਦਮੀ ਹੈ ਕਿ ਉਹ ਦੂਸਰਿਆਂ ਨੂੰ ਵੀ ਆਪਣੇ ਜਿਹਾ ਸ਼ਰੀਫ ਆਦਮੀ ਸਮਝਦਾ। ਉਹ ਨਵਾਜ਼ ਸ਼ਰੀਫ ਜਿਹੜੇ ਠੱਗ ਨੂੰ ਵੀ ਉਸ ਬਾਹਰ ਜਾਣ ਦਿੱਤਾ, ਉਹਦੇ 'ਤੇ ਰਹਿਮ ਕੀਤਾ। ਉਸ ਆਖਿਆ ਸ਼ਾਇਦ ਇਹ ਬਿਮਾਰੀ ਹੈ ਨਹੀਂ ਮਾਣਾ ਇਹਨੂੰ ਜਾਣ ਦਿਓ। ਮਤਲਬ ਉਹ ਇਸ ਕਦਰ ਉਹ ਸਾਦਾ ਆਦਮੀ। ਉਹਨੇ ਬਾਜਵੇ ਜਿਹੜੇ ਠੱਗ ਉੱਤੇ, ਮੁਨਾਫਿਕ ਉੱਤੇ ਇਤਬਾਰ ਕੀਤਾ। ਉਹ ਹੀ ਸਮਝਦਾ ਰਿਹਾ ਕਿ ਇਹ ਇਸ ਮੁਲਕ ਦਾ ਬੜਾ ਹਮਦਰਦ ਹੈ ਅਤੇ ਆਵਾਮ ਦੇ ਨਾਲ ਮੁਖਲਸ ਆਦਮੀ ਹੈ। ਅਤੇ ਜਿਹੜਾ ਚੰਗਾ ਬੰਦਾ ਉਹਦੀ ਇੱਜ਼ਤ ਵੀ ਕਰਕੇ ਵੇਖ ਲਓ, ਜਿਹੜਾ ਚੰਗਾ ਉਹਦਾ ਸਾਥ ਦੇ ਲਓ। ਹਕੀਕਤ ਤੁਹਾਡੇ ਸਾਹਮਣੇ ਵੀ ਜਦੋਂ ਇਹ ਇੰਪੋਰਟਡ ਹਕੂਮਤ ਆਈ ਅਤੇ ਇਹਨਾਂ ਨੇ ਜਿਹੜੇ ਆਦਾਦੋ ਸ਼ੁਮਾਰ ਦਿੱਤੇ ਉਹਦੇ ਮੁਤਾਬਕ ਪਿਛਲੇ 17 ਸਾਲ 'ਚ ਪਹਿਲੀ ਵਾਰੀ ਇਮਰਾਨ ਖਾਨ ਦਾ ਉਹ ਦੌਰ ਗੁਜ਼ਰਿਆ ਜਿਹਦੇ ਵਿੱਚ ਪਾਕਿਸਤਾਨ ਦੀ ਤਰੱਕੀ ਦੀ ਸ਼ਰ੍ਹਾ ਜਿਹੜੀ ਉਹ 6% ਸੀ, ਜਦ ਕਿ ਇਸ ਦੌਰਾਨ 2 ਸਾਲ ਕੋਵਿਡ ਦੇ ਵਿੱਚ ਵੀ ਲੰਘੇ ਹੈ ਜੀ। ਇਹਦੇ ਬਾਵਜੂਦ ਅੱਲਾਹ ਤਾਲਾ ਦੀ ਇੰਨੀ ਰਹਿਮਤ ਹੋਈ, ਤੁਹਾਡੀ ਐਕਸਪੋਰਟਸ ਜਿਹੜੀਆਂ ਨੇ ਉਹ ਰਿਕਾਰਡ ਹੋਈਆਂ, ਟੈਕਸ ਕਲੈਕਸ਼ਨ ਵੱਧ ਗਈ, 3 ਡੈਮ ਬਣਨੇ ਸ਼ੁਰੂ ਹੋ ਗਏ, ਗਰੀਬ ਆਦਮੀ ਵਾਸਤੇ ਸ਼ੈਲਟਰ ਫੂਡ ਦਾ ਨਿਜ਼ਾਮ ਸ਼ੁਰੂ ਹੋ ਗਿਆ, ਲੋਕਾਂ ਨੂੰ 14-14 ਹਜ਼ਾਰ ਘਰ ਬੈਠਿਆਂ ਉਹਨੇ ਦਿੱਤੇ, ਹੈਲਥ ਕਾਰਡ ਦਿੱਤਾ। ਕਿੰਨੀਆਂ ਮਤਲਬ ਨਿਅਮਤਾਂ ਜਿਹੜੀਆਂ ਨੇ ਉਹ ਆਵਾਮ ਨੂੰ ਮੁਯੱਸਰ ਆਈਆਂ। ਔਰ ਉਹਨੇ ਉਹ ਕਰਦਾ ਕੀ ਸੀ, ਉਹਨੇ ਆਪਣੇ ਲੱਲੇ ਜਿਹੜੇ ਵਜ਼ੀਰ ਆਜ਼ਮ ਹਾਊਸ ਦੇ ਵਿੱਚ ਜਾਂ ਦਫ਼ਤਰ ਦੇ ਵਿੱਚ ਹੁੰਦੇ ਹਨ ਉਹਨੇ ਮੁਕਾ ਕੇ ਅਤੇ ਉਹਨੇ ਆਖਿਆ ਵੀ ਇਹ ਤੋਂ ਬੱਚਤ ਕਰੋ। ਆਹ ਜਿਹੜਾ ਲਿਫਾਫੇ ਦੇਣੇ ਨੇ ਮੀਡੀਆ ਦੇ ਹਰਾਮ ਖੋਰਾਂ ਨੂੰ ਉਹ ਨਹੀਂ ਦਿੱਤੇ। ਉਹ IMF ਉਹਨੂੰ ਮੰਡਿਆ ਕਿ ਵੀ ਕੀਮਤਾਂ बढ़ा ਅਤੇ ਉਹ ਸਸਤੀਆਂ ਕਰ ਦਿੱਤੀਆਂ। ਉਹ ਇਸ ਵਾਸਤੇ ਕਿ IMF ਨੂੰ ਕੋਈ ਕੀਮਤਾਂ ਵਧਾਉਣ ਦੇ ਨਾਲ ਕੋਈ ਗਰਜ਼ ਨਹੀਂ। IMF ਤੇ ਮਹਾਜਨ ਨੇ ਉਸ ਪੈਸੇ ਦੇਣੇ ਅਤੇ ਪੈਸੇ ਵਾਪਸ ਲੈਣੇ। ਹੁਣ ਤੁਸੀਂ ਪੈਸੇ ਵਾਪਸ ਕਰਨ ਦੇ ਤਰੀਕੇ ਜਿਹੜੇ ਨੇ ਉਹ ਤੁਸੀਂ ਆਪ ਪੈਦਾ ਕਰੋ ਨਾ ਜੀ। ਉਹ ਹੁਕੂਮਤ ਸਿੰਪਲੀ ਉਹ ਕਰਦੀ ਹੈ ਕਿ ਉੱਥੋਂ ਕਰਜ਼ਾ ਲਿਆ, ਜਿਹੜੇ ਠੱਗ ਨੇ ਬਾਹਰੋਂ 1 ਅਰਬ ਆਇਆ, ਅੱਧਾ ਅਰਬ ਉਹਨਾਂ ਨੇ ਉਹ ਜੇਬ 'ਚ ਪਾਇਆ ਉਸੇ ਵੇਲੇ, ਬਾਕੀ ਤੁਸੀਂ ਜਾਣੋ ਅਤੇ ਕਰਜ਼ ਦੇਣ ਵਾਲੇ ਜਾਣ। ਉਹ ਮੁੱਸੀ ਅਤੇ ਤੁਹਾਡੀਆਂ ਨਸਲਾਂ ਦਿੰਦੀਆਂ ਰਹਿਣਦੀਆਂ। ਅਤੇ ਇਮਰਾਨ ਖਾਨ ਨੇ ਆਖਿਆ ਜਿਹੜੇ ਲੈਣੇ ਨੇ ਉਹ ਵਾਪਸ ਵੀ ਕਰਨੇ ਅਤੇ ਉਸ ਵਾਪਸ ਕਰਨ ਦਾ ਇੰਤਜ਼ਾਮਾਤ ਕੀਤੇ। ਜਦੋਂ ਤੁਸੀਂ ਡਾਲਰਾਂ 'ਚ ਪੈਸੇ ਲੈਂਦੇ ਹੋ ਤਾਂ ਉਹ ਡਾਲਰਾਂ 'ਚ ਹੀ ਵਾਪਸ ਹੋਣੇ ਹੁੰਦੇ ਨੇ, ਉਹ ਰੁਪਈਆਂ 'ਚ ਵਾਪਸ ਨਹੀਂ ਹੋਣੇ, ਕਿਉਂਕਿ ਰੁਪਈਆ ਤਾਂ ਡਿੱਗਦਾ ਜਾਂਦਾ। ਤੁਹਾਡੀ ਟੈਕਸ ਕਲੈਕਸ਼ਨ ਜਿਹੜੀ ਉਹ ਹਰ ਸਾਲ ਵੱਧਦੀ ਹੈ, ਇਹਦੇ ਬਾਵਜੂਦ ਤੁਹਾਡਾ ਕਰਜ਼ ਵੀ ਵੱਧਦਾ ਜਾਂਦਾ। ਉਹ ਤੁਸੀਂ ਡਾਲਰ ਕਮਾਉਣੇ ਅਤੇ ਤਾਂ ਹੀ ਉਹ ਵਾਪਸ ਹੋਣੇ ਨੇ ਕਰਦੇ। ਡਾਲਰਾਂ 'ਚ ਲੈਂਦੇ ਹੋ ਅਤੇ ਉਹ ਤੁਸੀਂ ਆਪਣੀ ਐਕਸਪੋਰਟ ਵਧਾਓ ਦੇ
ਤੁਸੀਂ ਆਪਣੇ ਟੂਰਿਜ਼ਮ ਨੂੰ ਡਿਵੈਲਪ ਕਰੋ ਤੇ ਤੁਸੀਂ ਆਪਣੀ ਪ੍ਰੋਡਿਊਸ ਜਿਹੜੀ ਹੈ ਉਹ ਮਗਰਬੀ ਮੰਡੀਆਂ ਤੱਕ ਪਹੁੰਚਾਓ ਤੇ ਫਿਰ ਤੁਸੀਂ ਉੱਥੋਂ ਡਾਲਰ ਤੁਹਾਨੂੰ ਲੱਭਣ ਦੇ ਤੇ ਫਿਰ ਉਹਦੇ ਨਾਲ ਤੁਸੀਂ ਕਰਜ਼ਾ ਵਾਪਸ ਕਰਨਾ। ਇਹ ਕੋਈ ਐਡਾ ਵੱਡਾ ਇਸ਼ੂ ਨਹੀਂ ਹੈ, ਸਿਵਾਏ ਦੇ ਕਿ ਇਹ ਜਿਹੜੇ ਅਯਾਸ਼ੀਆਂ ਨੇ ਉਹ ਖ਼ਤਮ ਕੀਤੀਆਂ ਜਾਣ। ਅਯਾਸ਼ੀਆਂ ਦਾ ਇਹ ਆਲਮ ਹੈ ਕਿ ਇਹ ਜਿਸ ਦਿਨ ਇਹਨਾਂ ਨੂੰ ਹੁਕੂਮਤ ਲੱਭੀ ਉਸੇ ਦਿਨ ਕਰੋੜ ਰੁਪਈਏ ਦਾ ਨਾ ਖਾਣਾ ਦੇ ਛੱਡਿਆ, ਰੋਜ਼ੇ ਸਣ ਤੇ ਅਫਤਾਰੀ ਕਰਵਾ ਛੱਡੀ। ਉਹ ਕਰੋੜ ਰੁਪਏ ਇਮਰਾਨ ਖਾਨ ਨੇ ਸਾਲ 'ਚ ਨਹੀਂ ਸੀ ਲਾਇਆ, ਜਿਹੜਾ ਇਹ ਦਿਹਾੜੀਆਂ ਹੀ ਲਾਉਂਦੇ ਨੇ। ਅਤੇ ਆਸਟੈਰਿਟੀ ਆਖਦੇ ਕਿ ਜਨਾਬ ਅਸੀਂ ਸਾਦਗੀ ਇਖਤਿਆਰ ਕਰਨੀ ਹੈ, ਅਤੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ 7 ਕਰੋੜ ਰੁਪਈਆ ਜਿਹੜਾ ਉਹ ਆਪਣੇ ਘਰਾਂ ਦੀ ਰੈਨੋਵੇਸ਼ਨ 'ਤੇ ਲਾ ਛੱਡਿਆ। 4-4 5-5 ਦੇ ਘਰ ਨੇ ਇਹਦੇ, ਉਹ ਸਾਰੇ ਸਰਕਾਰੀ ਦਾਲ ਰੋਟੀ ਜਿਹੜੀ ਮੁਲਾਜ਼ਮਾਂ ਦੀ ਉਹ ਵੀ ਸਰਕਾਰ ਦੇ ਖਾਤੇ 'ਚੋਂ ਚਲਾਉਂਦੇ ਨੇ ਫਿਰ। ਜਿਹੜੇ ਬੰਦੇ ਤੋਸ਼ਾਖਾਨੇ 'ਚੋਂ ਸਾਬਣ ਅਤੇ ਅਨਾਨਾਸ ਚੁੱਕ ਲੈ ਗਏ ਨੇ ਉਹਨਾਂ ਤੋਂ ਤੁਸੀਂ ਕੀ ਤਵੱਕੋ ਕਰਦੇ ਹੋ? ਇਮਰਾਨ ਖਾਨ ਦੀ ਇੱਕ ਘੜੀ ਨੂੰ ਰੋਂਦੇ ਸੋ, ਇੱਥੇ 1250 ਘੜੀ ਨਿਕਲ ਆਈ ਹੈ। ਉਹਨੇ ਤਾਂ ਇੱਕ ਘੜੀ ਲਈ ਉਹ ਵੇਚ ਕੇ ਅਤੇ ਉਹਨੇ ਉਹ ਵੀ ਇੱਕ ਸੜਕ ਬਣਵਾ ਦਿੱਤੀ ਜਿਹੜੀ ਕਿ ਪਬਲਿਕ ਰੋਡ ਹੈ, ਸਾਰੇ ਇਸਤੇਮਾਲ ਕਰਦੇ ਨੇ। ਅਤੇ ਇਹਨਾਂ ਨੇ ਜੋ ਜਹਾਨ ਦੀਆਂ ਗੱਡੀਆਂ ਅਤੇ ਮਤਲਬ ਸਾਬਣ ਤੱਕ ਜੋ ਨਹੀਂ ਛੱਡਿਆ ਇਹਨਾਂ ਨੇ, ਸੋਨਾ ਚਾਂਦੀ ਜੋ ਸ਼ੈ ਆਈ ਘੜੀਆਂ, ਔਰ ਬੰਦਾ ਲੈ ਗਿਆ। ਜਿੰਨੇ ਬੰਦੇ ਟਾਉਂ ਕਰਦੇ ਸਨ ਟੀ ਵੀ ਦੇ ਉੱਤੇ ਬਹਿ ਕੇ, ਇੰਝ ਲੱਗਦਾ ਸੀ ਜਿਵੇਂ ਇਹਨਾਂ ਕਦੀ ਤੋਸ਼ਾਖਾਨਾ ਵੇਖਿਆ ਵੀ ਨਹੀਂ। ਪਤਾ ਇਹ ਲੱਗਿਆ ਵੀ ਇਹ ਤੇ ਅੰਦਰ ਹੁੰਜਾ ਮਾਰ ਗਏ, ਹਰ ਸ਼ੈ ਲੈ ਗਏ। ਆਪਣੇ ਜਿਹੜੇ ਇਹਨਾਂ ਦੇ ਉਹ ਲਿਫਾਫੀ ਮਾਫੀਆ ਲਿਖਾਰੀਆਂ ਦਾ, ਉਹਨਾਂ ਨੂੰ ਵੀ ਸਾਰਿਆਂ ਨੂੰ ਘੜੀਆਂ ਦਿੱਤੀਆਂ ਨੇ। ਹੁਣ ਸਮਝ ਆਉਂਦੀ ਉਹ ਐਵੇਂ ਨਹੀਂ ਟਾਉਂ ਕਰਦੇ, ਉਹਨਾਂ ਸਾਰਿਆਂ ਨੂੰ ਮਾਲ ਲੱਗਾ। ਅਤੇ ਇੰਝ ਕਰਕੇ ਤੇ ਇਹ ਮੁਲਕ ਨੂੰ ਲੁੱਟ ਕੇ ਖਾ ਗਏ। ਜਦੋਂ ਸਾਰੇ ਬੰਦੇ ਜਿਹੜੇ ਨੇ ਉਹ ਮੁਲਕ ਨੂੰ ਖੋਤਰਨ ਲੱਗ ਪੈਣ ਦੇ, ਉਹ ਲੋਕ ਜਿਹੜੇ ਕੀ ਪੋਸਟਾਂ 'ਤੇ ਬੈਠੇ ਨੇ, ਵਜ਼ੀਰ ਆਜ਼ਮ ਨੇ, ਅੱਗੋਂ ਵਜ਼ੀਰ ਨੂੰ, ਜਿਹੜੇ ਫਿਰ ਅੱਗੋਂ ਉਹਨਾਂ ਦੇ ਚਾਪਲੂਸ ਅਫਸਰਾਨ ਨੂੰ, ਹਾਂਜੀ, ਜੇ ਉਹ ਸਾਰੇ ਖਾਣ ਲੱਗ ਪੈਣ ਤਾਂ ਫਿਰ ਮੁਲਕ ਨੇ ਬਚਾਉਣਾ ਕਿਸੇ ਆਵਾਮ ਦਾ, ਤਾਂ ਫਿਰ ਕੋਈ ਪੁਰਸਾਨੇ ਹਾਲ ਹੀ ਕੋਈ ਨਾ ਹੋਇਆ। ਸੋ ਦੁਆ ਕਰਿਆ ਕਰੋ ਕਿ ਅੱਲਾਹ ਤਾਲਾ ਤੁਹਾਨੂੰ ਹਮਦਰਦ ਹੁਕਮਰਾਨ ਦੇ। ਤੁਸੀਂ ਚੁਣ ਕੇ ਬੇਦਰਦ ਅਤੇ ਜ਼ਾਲਮ ਅਤੇ ਠੱਗ ਬੰਦੇ ਜਿਹੜੇ ਨੇ ਉਹਨਾਂ ਨੂੰ ਅਗਰ ਅੱਗੇ ਲੈ ਕੇ ਆਓ ਤਾਂ ਫਿਰ ਤਿਆਰ ਰਹੋ ਕਿ ਉਹ ਤੁਹਾਡੀਆਂ ਜ਼ਿੰਦਗੀਆਂ ਨੂੰ ਦੁੱਖਾਂ ਅਤੇ ਟੈਨਸ਼ਨਾਂ ਨਾਲ ਭਰ ਦੇਣ। ਲਓ ਜੀ, ਆਪਣਾ ਅਤੇ ਆਪਣੇ ਆਸ ਪਾਸ ਸਾਰਿਆਂ ਦਾ ਖਿਆਲ ਰੱਖੋ, ਸਲਾਮਤ ਰਹੋ, ਅਤੇ ਮੇਰੇ ਚੈਨਲ ਨੂੰ ਲਾਈਕ, ਸਬਸਕ੍ਰਾਈਬ, ਸ਼ੇਅਰ ਕਰ ਦਿਆ ਕਰੋ। ਤੁਹਾਡੀ ਬੜੀ ਮਿਹਰਬਾਨੀ ਹੈ।